वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਭਾਰਤ ਦੇ ਵਿੱਚ ਖਾਸ ਤੌਰ ਤੇ 2019 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਸ ਹਿਸਾਬ ਦਾ ਪੋਲੀਟੀਕਲ ਸਿਨੈਰੀਓ ਬਣਦਾ ਜਾ ਰਿਹਾ ਹੈ ਤੇ ਉਹਦੀਆਂ ਜਿਹੜੀਆਂ ਤੰਦਾਂ ਨੇ ਉਹ ਸੋਸ਼ਲ ਆਸਪੈਕਟਸ ਤੇ ਜਾਂ ਖਾਸ ਤੌਰ ਤੇ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਘੱਟ ਗਿਣਤੀਆਂ ਦੇ ਖਿਲਾਫ ਹੋ ਰਹੀਆਂ ਨੇ ਉਹਨਾਂ ਤੇ ਉਹਦਾ ਕੀ ਅਸਰ ਪੈ ਰਿਹਾ, ਇਹ ਸਾਰੀ ਜਿਹੜੀ ਹਵਾ ਹੈਗੀ ਹੈ ਹਿੰਦੁਸਤਾਨ ਦੀ ਹਿੰਦੂਤਵਾਦੀ ਜਿਹੜੀ ਆਈਡੀਓਲੋਜੀ ਦਾ ਇੱਕ ਰੰਗ ਸਾਨੂੰ ਭਾਰਤ ਦੇ ਐਡਮਿਨਿਸਟ੍ਰੇਸ਼ਨ ਤੇ ਦੇਖਣ ਨੂੰ ਮਿਲ ਰਿਹਾ ਹੈ, ਇਹ ਕਿੱਧਰ ਨੂੰ ਭਾਰਤ ਨੂੰ ਲੈ ਕੇ ਜਾ ਰਿਹਾ ਹੈ ਤੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਕਿੱਦਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ, ਇਸ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹਦੀਆਂ ਕੁਝ ਉਦਾਹਰਨਾਂ ਸਾਨੂੰ ਬੀਤੇ 1-2 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ। ਖਾਸ ਤੌਰ ਤੇ ਸਿੱਖਾਂ ਦੇ ਹਵਾਲੇ ਨਾਲ ਅਸੀਂ ਉੱਤਰਾਖੰਡ ਦੇ ਵਿੱਚ ਇੱਕ ਖਬਰ ਦੇਖੀ ਹੈ ਜਿੱਥੇ ਵਹੀਕਲਸ ਜਿਹੜੇ ਮੋਟਰਸਾਈਕਲ ਜਾਂ ਗੱਡੀਆਂ ਦੇ ਉੱਪਰੋਂ ਨਿਸ਼ਾਨ ਸਾਹਿਬ ਲਾਉਣ ਦੀ ਘਟਨਾ ਪੁਲਿਸ ਵੱਲੋਂ ਜਿਹੜੇ ਨਿਸ਼ਾਨ ਸਾਹਿਬ ਲਾਏ ਗਏ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਂਦੇ ਜਿਹੜੇ ਸਿੱਖ ਸ਼ਰਧਾਲੂ ਸੀ ਉਹਨਾਂ ਦੀਆਂ ਗੱਡੀਆਂ ਤੇ ਮੋਟਰਸਾਈਕਲਾਂ ਦੇ ਉੱਪਰੋਂ ਉਹ ਇੱਕ ਘਟਨਾ ਸਾਡੇ ਸਾਹਮਣੇ ਹੈ। ਦਿੱਲੀ ਤੋਂ ਇੱਕ ਘਟਨਾ ਸਾਡੇ ਸਾਹਮਣੇ ਆਈ ਹੈ ਕਿ ਜਿੱਥੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਛਬੀਲ ਲਾਈ ਗਈ ਸੀ, ਉੱਥੇ ਪ੍ਰਸ਼ਾਸਨ ਆ ਕੇ ਸਿੱਖਾਂ ਨੂੰ ਪੁੱਛਦਾ ਕਿ ਕੀ ਤੁਹਾਡੇ ਕੋਲ ਛਬੀਲ ਲਾਉਣ ਦੀ ਇਜਾਜ਼ਤ ਹੈਗੀ ਹੈ, ਜੇ ਨਹੀਂ ਹੈਗੀ ਤਾਂ ਇਹਨੂੰ ਇੱਥੇ ਬੰਦ ਕੀਤਾ ਜਾਵੇ। ਸੋ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਿੱਖਾਂ ਦੇ ਖਿਲਾਫ ਹੋਰ ਘੱਟ ਗਿਣਤੀਆਂ ਦੇ ਖਿਲਾਫ ਮਾਹੌਲ ਕਿਵੇਂ ਦਾ ਬਣਿਆ ਹੋਇਆ, ਇਹਦੇ ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਨਾਲ ਹੀ ਅੱਜ ਜੰਮੂ ਕਸ਼ਮੀਰ ਦੇ ਵਿੱਚ ਜੋ ਇੱਕ ਵੱਡੀ ਡਿਵੈਲਪਮੈਂਟ ਹੋਈ ਹੈ, ਭਾਜਪਾ ਨੇ ਜਿਹੜਾ PDP ਦੇ ਨਾਲ ਗੱਠਜੋੜ ਕੀਤਾ ਹੋਇਆ ਸੀ ਜੰਮੂ ਕਸ਼ਮੀਰ ਦੀ ਸਰਕਾਰ ਦੇ ਵਿੱਚ, ਉਹਦੇ ਤੋਂ ਆਪਣੇ ਪੈਰ ਪਛਾਂ ਖਿੱਚੇ ਨੇ। ਉੱਥੇ ਉਹਦੇ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਸੀ ਜੰਮੂ ਕਸ਼ਮੀਰ ਦੇ ਮਹਿਬੂਬਾ ਮੁਫਤੀ, ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਨਾਲ ਹੀ ਉੱਥੇ ਗਵਰਨਰ ਰਾਜ ਦੀ ਤੇ ਲੱਗਿਆ। ਨਾਲ ਜਿਹੜੀਆਂ ਚੋਣਾਂ ਦੀਆਂ ਸੰਭਾਵਨਾਵਾਂ ਨੇ ਉਹ ਵੀ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਹ ਡਿਵੈਲਪਮੈਂਟ ਜਿਹੜੀ ਹੈਗੀ ਹੈ, BJP ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ RSS ਦੇ ਇਸ਼ਾਰੇ ਦੇ ਉੱਪਰ, ਇਹ ਕੀ ਕਹਿੰਦਾ 2019 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹਦੇ ਕੀ ਪ੍ਰਭਾਵ ਪੈ ਸਕਦੇ ਨੇ, ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਕਿ ਮੈਂ ਪਹਿਲੀਆਂ ਜਿਹੜੀਆਂ 2 ਘਟਨਾਵਾਂ ਸਿੱਖਾਂ ਦੇ ਨਾਲ ਰਿਲੇਟਡ ਹੈਗੀਆਂ ਨੇ, ਛਬੀਲ ਲਾਉਣ ਦੀ ਜਿਹੜੀ ਗੱਲ ਸੀ ਉਹਨੂੰ ਪ੍ਰਸ਼ਾਸਨ ਵੱਲੋਂ ਇਹ ਪੁੱਛਿਆ ਜਾਣਾ ਕਿ ਕੀ ਤੁਹਾਡੇ ਕੋਲ ਇਜਾਜ਼ਤ ਹੈਗੀ ਹੈ, ਤੇ ਉੱਤਰਾਖੰਡ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਗੱਡੀਆਂ ਤੋਂ ਉਤਾਰਨ ਦੀ ਘਟਨਾ ਸਾਡੇ ਸਾਰਿਆਂ ਦੇ ਸਾਹਮਣੇ ਹੈ। ਜਿਹੜੀ ਛਬੀਲ ਵਾਲੀ ਘਟਨਾ ਹੈਗੀ ਹੈ, ਇੱਦਾਂ ਦੀ ਹੀ ਇੱਕ ਘਟਨਾ ਪੰਜਾਬ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ ਜਿੱਥੇ ਸੰਤ ਜਰਨੈਲ ਸਿੰਘ ਦੇ ਜਿਹੜੇ ਪੋਸਟਰ ਸੀ ਉਹਨਾਂ ਨੂੰ ਉਤਾਰਨ ਦੀ ਲਾਈਨ ਪ੍ਰਸ਼ਾਸਨ ਵੱਲੋਂ ਲਈ ਗਈ ਹੈ। ਸੋ ਇਹ ਜਿਹੜੀਆਂ ਘਟਨਾਵਾਂ ਨੇ, ਇਹ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਹੈਗਾ ਇਹ ਬਦਲਦਾ ਨਜ਼ਰ ਆ ਰਿਹਾ ਹੈ ਸਿੱਖਾਂ ਦੇ ਪ੍ਰਤੀ ਤੇ ਘੱਟ ਗਿਣਤੀਆਂ ਦੇ ਪ੍ਰਤੀ। ਤੁਸੀਂ ਗਰਾਊਂਡ ਤੇ ਬੈਠਿਆਂ ਇਸ ਸਾਰੀ ਸਿਚੁਏਸ਼ਨ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ, ਕੀ ਕਹਿਣਾ ਚਾਹੋਗੇ ਇਹਨਾਂ ਘਟਨਾਵਾਂ ਬਾਰੇ? ਅਮਰਵੀਰ ਜੀ, सब कुछ अपने आप नहीं हो रहा। कोई सिपाही या कोई थानेदार अपनी मर्जी नाल इस तरह दियां रुकावटां नहीं खड़ियां करदा। बड़ा वेल प्लान वेल ऑर्गेनाइज एक सिलसिला शुरू हो गया है। देश भर दे बड़े हिस्सियां दे विच यह मामला शुरू हो गए ने और हर जगह की खबर भी नहीं आ रही। ये खबरां कुछ आईयां ने सामने, पर बहुत जगह ते बड़ा कुछ हो रहा है जिहड़ा साडे सामने आ नहीं रहा। और यह सिलसिला इस करके चल पिया है कि कुछ महीनों के बाद देश दे विच इलैक्शन होने वाले ने जी। इन्हां इलैक्शनस दे नूं सामने रख के पूरे देश दे हिंदुआं नूं इकट्ठा करन दी एक मुहिम RSS ने छेड़ रखी है जी। जी RSS ने घट गिनतियां के खिलाफ मुहिम छोड़ रखी है और यह जी मुहिम है 1 अरब हिंदुआं नूं इकट्ठा करन दी है।
और ਇਹ ਜਿਹੜਾ ਇਕੱਠਾ ਕਰਨ ਦਾ ਸਿਲਸਿਲਾ ਹੈ, ਇਹ RSS ਨੇ ਗਲੀ ਕੂਚੇ ਮੁਹੱਲੇ ਕਸਬੇ ਤਹਿਸੀਲ ਲੈਵਲ ਤੇ ਸ਼ੁਰੂ ਕਰ ਰੱਖਿਆ ਹੈ ਜੀ। ਇਹ ਆਪਣੇ ਆਪ ਸਭ ਕੁਝ ਨਹੀਂ ਹੋ ਰਿਹਾ। मैं तुहानू दसा है बड़ी वड्डी प्लानिंग और बड़ा होमवर्क करके काम हो रहा पूरे देश दे विच, पर एजेंडे दे उत्ते सब तो वड्डे जेड़ा मामला है वो मुसलमान दा है। सिखां दा जेड़ा है वो घट गिनतियां दे विच भी विच आ रहा है, और सरकार जेड़ी है वो बिल्कुल चुप है। दिल्ली दे विच छबील नू रोकना, राजधानी दे विच छबील नू रोकना और दिल्ली पुलिस वालों रोकना और पुलिस दे अफसरां दे खिलाफ कार्रवाई ना करना, इस तो वड्डा होर सबूत की है। दिल्ली दे विच अगर यह हशर है, यह सिलसिला चल रहा है, तो तुसी अंदाजा लगाओ देश दे विच दूर दराज कस्बियां दे विच, दूर दराज शहरां दे विच, छोटे शहरां दे विच किदां दा माहौल होएगा। इस करके उत्तराखंड वाली जिहड़ी गल दी जिसदा तुसी जिक्र कीता है, उत्तराखंड दी सरकार ते RSS दे इशारे तो कम करदी आ रही है जी। तुसी देखो गुरुद्वारा श्री ज्ञान गोदी साहब तुसी जा नहीं सकते, कोई सिख नहीं जा सकता उस स्थान के नजदीक। तुसी कहो असीं जा रहे हैं, तुहानू फड़ लेंगे, तुहानू अरेस्ट कर लेंगे, तुहानू डिटेन कर लेंगे। असी कम से कम 20-25 बारी अरेस्ट हो चुके हैं गुरुद्वारा श्री ज्ञान गोदी साहब जान वास्ते। तुसी दसो सिख अपने गुरुद्वारा साहब दे पवित्र स्थान दे दर्शन नहीं कर सकते, उथे जा नहीं सकते, उथे कोई समागम अपना नहीं मना सकते। जिहड़ियां मोटरसाइकिल वालियां गल्लां तुसी दसियां, निशान साहब वालियां गल्लां दसियां, ये तो बड़ियां घटनावां ने, बहुत घटनावां ने। थां सिखां नूं जिहड़ा रोकिया जांदा है, परेशान किया जांदा है, बदतमीजी नाल बोलिया जांदा है। उन्हां दी बॉडी लैंग्वेज इदां दी हुंदी आ जिद्दां ओह राजे ने ते असीं रंग हां, ओह देश दे मालक ने, असीं बेचारे हां। इदां दा सिलसिला एक एनवायरनमेंट पूरे देश दे विच बनदा जा रहा है, ते सानूं हर थां रिक्वेस्ट करनी पैंदी है, सानूं हर थां जाके जूझना पैंदा, कहना पैंदा नहीं भाई नहीं इदा ना करो, इदा ना करो। और जिदा असी उन्हें आगे विनतियां कर रहे हैं, बेनतियां कर रहे हैं, रिक्वेस्ट कर रहे हैं, वो सीना तान के सानू आदेश दे रहे ने, नहीं ऐसा नहीं होगा, ऐसे आप कैसे जा सकते हैं, ऐसे लंबे लंबे झंडे लेकर नहीं जाएंगे, ये छोटे भी उतारे, हाँ छोटे भी उतारेंगे, ये सरकार का आदेश है। तुसी दसो जंगलां च, पहाड़ां दे विच, रस्तियां दे विच, कस्बियां दे विच, तुसी दसो उत्थे किहड़ी सरकार, कौन सुनेगा सरदारां दी गल, कौन सुनेगी ऐसी सरकार जिहड़ी उत्थे जस्टिस करेगी? नहीं, उत्थे बदतमीजी हो रही है, उत्थे इंसल्ट हो रही है। यह आम सिलसिला जे दिल्ली वर्गे शहर दे विच, जिथे दिल्ली सिख गुरुद्वारा प्रबंधक कमेटी, जिथे पार्लियामेंट, जिथे सारी लीडरशिप के लोग रहते हैं, जिथे बड़े तेज तरार पढ़े लिखे व्यापारी सिख रहते हैं, उत्थे दा अगर यह हाल है तो फिर पिंडा थावां पहाड़ां दे उत्ते सिखां दा की हाल होएगा, इसदा अंदाजा लगाया जा सकता है। अमरवीर जी जी ਬੱਬਰ ਸਾਹਿਬ, ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਵੀ ਇਹ ਮੁਹਿੰਮ ਹਿੰਦੂਆਂ ਨੂੰ ਜਾਂ ਹਿੰਦੂਤਵਾਦ ਦੇ ਨਾਂ ਹੇਠ ਭਾਰਤ ਨੂੰ ਇਕੱਠੇ ਕਰਨ ਦੀ ਜਿਹੜੀ ਮੁਹਿੰਮ ਹੈਗੀ ਹੈ ਉਹਦੇ ਥੱਲੇ ਇਹ ਕੀਤਾ ਜਾ ਰਿਹਾ ਹੈ, ਤਾਂ ਕੀ ਸਾਰੀਆਂ ਘੱਟ ਗਿਣਤੀਆਂ ਨੂੰ ਐਵੇਂ ਹੀ ਨਿਸ਼ਾਨਾ ਬਣਾਇਆ ਜਾਊਗਾ ਤੇ ਉਹਨਾਂ ਨੂੰ ਲਤਾੜਿਆ ਜਾਊਗਾ, ਉਹਨਾਂ ਤੇ ਤਸ਼ੱਦਦ ਕੀਤਾ ਜਾਊਗਾ ਸਿੱਖਾਂ ਦੇ ਸਮੇਤ? ਤੇ ਇਹਦਾ ਜਿਹੜਾ 2019 ਤੱਕ ਪਹੁੰਚਦਿਆਂ, ਚੋਣਾਂ ਤੱਕ ਪਹੁੰਚਦਿਆਂ ਕਿਵੇਂ ਦਾ ਮਾਹੌਲ ਬਣਦਾ ਨਜ਼ਰ ਆਉਂਦਾ? मैनू अमरवीर जी बड़ा डरावना वक्त दिख रहा है, जो मैं असेसमेंट, मेरी असेसमेंट बन रही है, जो मैं देख रहा, जो मैं समझ रहा, जो मेरे सामने चीजें आ रही हैं एज ए जर्नलिस्ट जी, और जो मैं लोगों नाल गल्लां करदा, सियाने बंदियां नाल जो ग्राउंड ते काम कर रहे हैं, इदां जापदा है आने वाले कुछ महीनों बाद देश दे विच तनाव बहुत जबरदस्त बढ़ेगा जी, और
घट गिनतियां के खिलाफ एक ऐसा इन्वायरमेंट जनरेट किया जाएगा, मीडिया के राही, इलैक्ट्रॉनिक मीडिया राही, प्रिंट मीडिया राही, सोशल मीडिया राही पूरे देश के विच एक ऐसा माहौल बनाया जाएगा जिस माहौल के अंदर हिंदू को एहसास कराया जाएगा तुहानू मौका मिले कि राजा है नरेंद्र मोदी, एक कट्टर हिंदू है नरेंद्र मोदी, एक सच्चा हिंदू है नरेंद्र मोदी, जेड़े हजारा सालों के बाद एक ऐसा शेर आया है सामने, ते इस हिंदू शेर नू तुसी ताकत दो, हिंदू शेर नू तुसी अगे लेके आओ, इसनू फिर जिताना है, इसने ही हिंदू राज इत्थे कायम करना है। एक माहौल बनता जा रहा है गली गली कूचे कूचे, और यह माहौल जड़ा है यह अपने आप नहीं बन रहा, इसके पीछे बड़ी वड्डी प्लानिंग, बहुत वड्डा होमवर्क, बहुत वड्डी ताकत, बड़ा वड्डा काम हो रहा है और बड़ा वड्डा थिंक टैंक जड़ा काम कर रहा है। और यह काम जड़ा है तुसी देखना महीना दर महीना 6-7 महीने बाद यानी कि नवंबर दिसंबर के नेड़े तेरे पूरा देश जड़ा है वो हिंदूमई हो जाएगा और घट गिनतियां के खिलाफ एक एनवायरनमेंट जड़ा है वो बड़ा स्ट्रॉन्ग खड़ा हो जाएगा जो मैनू जापदा। ਬੱਬਰ ਸਾਹਿਬ ਜਿਹੜੀ ਇਹ ਨੀਤੀ ਹੈਗੀ ਹੈ ਘੱਟ ਗਿਣਤੀਆਂ ਦੇ ਖਿਲਾਫ, ਖਾਸ ਤੌਰ ਤੇ ਜੇ ਅਸੀਂ ਮੁਸਲਮਾਨਾਂ ਦੇ ਖਿਲਾਫ ਇਸ ਨੀਤੀ ਦੀ ਗੱਲ ਕਰਨੀ ਹੋਵੇ ਤਾਂ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਇਹ ਭਾਜਪਾ ਵੱਲੋਂ ਜੰਮੂ ਕਸ਼ਮੀਰ ਦੀ ਸਰਕਾਰ ਦੇ ਵਿੱਚੋਂ ਆਪਣੀ ਸਪੋਰਟ ਵਾਪਸ ਲੈਣ ਦਾ ਜਿਹੜਾ ਅਮਲ ਹੈਗਾ ਉਹ ਵੀ ਇਸੇ ਨੀਤੀ ਦੇ ਤਹਿਤ ਕੀਤਾ ਗਿਆ? ਅਮਰਵੀਰ ਜੀ ਸਭ ਤੋਂ ਵੱਡਾ ਏਜੰਡਾ ਜਿਹੜਾ ਹੈ ਉਹ ਮੁਸਲਮਾਨ ਹੈ। ਅੱਜ देश की सरकार RSS की सरकार एक बड़ी लड़ाई मुसलमान दे सामने रख के लड़न जा रही है, उसका हिस्सा है। कुछ महीनों बाद चोणा होनिया ने जी, इन्होंने एक मैसेज पूरे देश के हिंदुओं को दे दिता है, असी हुण कश्मीर नूं दे लोकां नूं जिहड़े उत्थे टैरोरिस्ट ने आतंकवादियों का नाम सामने रख के, टैरोरिस्टां का नाम सामने रख के उन्होंने एक ऐसा एक्शन लिया कि एक मैसेज आना शुरू हो गया है कि सरकार धारा 370 हटाएगी हुण जी कश्मीर तो। एक हिंदुओं नूं ये जिहड़े कुछ महीने रह गए ने चोणां दे, इन्हां दे विच सरकार दा जेड़ा टारगेट है वो मुसलमान है, कश्मीर है, पाकिस्तान है जी। ते जेड़ा इन्होंने ऑपरेशन करना है वो बड़ा प्लान दे नाल ऑपरेशन है। वो है कि पूरे देश दे विच सुनेहा जा रहा है कि धारा 370 हुण हटा देगी सरकार, मोदी हर हालत धारा 370 हटाएगा, क्योंकि जब ऑपोजिशन दे विच 50 साल तो रोला पा रहे सीगे कि धारा 370 हटाओ, धारा 370 हटाओ, होने खुद पावर च ने जी। ते हिंदुस्तान दे करोड़ां हिंदुआं दी जड़ी मंग है वो भी धारा 370 हटाउण दी है। दूसरा 1 अरब हिंदुआं दी भावना जड़ी है अयोध्या नाल जुड़ी हुई है ते राम मंदिर शुरू करना है। मेरी सूचना दे मुताबिक, मेरी खबर दे मुताबिक, मेरे जेरे सोर्स ने उसके मुताबिक राम मंदिर वास्ते पार्लियामेंट विच एक ऑर्डिनेंस जारी होवेगा बहुत जल्दी। जेरे सैशन आ रहे ने इस सैशन दे विच इन्होंने ऑर्डिनेंस जारी करके कहना है कि करोड़ां हिंदुआं दी यानी कि 1 अरब हिंदुआं दे जेरे जज्बात ने उन्हां दी जेड़ी भावना है और अयोध्या दे विच श्री राम दे नाल जुड़ी हुई है जी, उस मंदिर दे नाल जुड़ी हुई है। ते एक ऑर्डिनेंस जारी भी हो सकता है आने वाले पार्लियामेंट सैशन दे विच, ते नाल ही एक घोषणा भी हो सकती है कि असी कार सेवा शुरू करन लगे हां। धारा 370 ते राम मंदिर दो वड्डे मामले हिंदुस्तान दे हिंदुआं दे नाल सीधे तौर से जुड़े हुए ने और RSS इन्हों भुनाना चाहती है जी। और इन्होंने बड़ी गल नहीं होगी कि यह ऑर्डिनेंस जारी करके
उस तो बाद 5-6 महीने पहले ही इलेक्शन दे विच चले जान, आरएसएस इलेक्शन पहला ही करा दे 4-5 महीने जी। हिंदुस्तान दे हिंदुओं को अपील करके कि देखो असी मंदिर बनाना है, असी कार सेवा करनी है, असी प्रभु राम दा मंदिर बनाना है, धारा 370 असी हटा दी है, ते तुसी सानू 2/3 मेजोरिटी वास्ते वोटा पाओ ताकि असी प्रभु राम दा मंदिर बना सकीए जी। इस करके हुण जिहड़ा सिलसिला शुरू हो रहा देश दे विच अपनी प्लानिंग दे नाल हो रहा है, अगलियां इलेक्शन जितन वास्ते हो रहा है, क्योंकि विकास वाला मामला ठंडा पै गया। लोग पूछन लग गए ने कि तुसी 2 करोड़ नौकरियां देनियां सी हर साल नहीं दित्तियां। लोग पूछन लग पे ने कि तुसी काला धन लेके आना सी, कित्थे लेके आए हो जी। लोग पूछन लग गए तुसी एम्स वर्गे बड़े हॉस्पिटल तैयार करने सीगे, तुसी नहीं कीते। स्मार्ट सिटियां तुसी बनाउणियां सीगियां, कोई स्मार्ट सिटी नहीं बनी। तुसी देश दे विच किसानां दे कर्ज माफ करने सी, नहीं कीते। तुसी फौजियां नूं बहुत वड्डी सहायता देनी सी, तुसी नहीं दित्ती। देश भर दे विच तुसी एक भी ऐसा काम नहीं कीता जिहड़ा तुसी मैनिफेस्टो दे विच दित्ता। इस करके इन्हां नूं लग रहा है कि असी विकास, सबका विकास, मेरा विकास, तेरा विकास, आ मामला हुण इन्हां दा ठंडा पै गया जी। इस मामले ते अगर खड़े होणगे ते चोणां हार जाणगे। और मामला धर्म दा आ गया, पूरे हिंदुस्तान दे हिंदुओं नूं खुश करन दा आ गया। और हिंदुस्तान दे जिन्ने भी संघ परिवार दे मंच ने, जितने भी संघ परिवार दे संगठन ने, सारे के सारे एकजुट होके इस मामले दे विच जुट गए ने कि असी हिंदू राष्ट्र बनाना है, असी प्रभु राम दा मंदिर जिहड़ा है वो बनाना है, असी धारा 370 हटानी है, असी घट गिनतियां नूं एहसास दवा देना है कि राज हिंदू दा है जी। इस करके अपने आप सब कुछ नहीं हो रहा, इसके पीछे बड़ा काम हो रहा है। और दूसरी तरफ साडा जिहड़ा जे मैं आपां सिख भाईचारे वास्ते आवां ते तुहानूं दसां, ए बेचारे चुप बैठे ने। जिथे मर्जी जो मर्जी हो रहा, चाहे कोई चवीला रोके, चाहे कोई कारां रोके, चाहे कोई साडे निशान साहब गड्डियां तो पट्टे, चाहे सानू कोई गुरुद्वारा ज्ञान गोदरी ना जान दे, चाहे शैलांग दे विच सिखां नूं कोई मारी जाए, लुट्टी जाए, साडा भाईचारा चुप है। क्योंकि यारी है आरएसएस नाल, बीजेपी नाल। क्योंकि राज दे विच भागीदारी चाहिए जी, राज दे विच हिस्सेदारी चाहिए, पावर चाहिए, पैसा चाहिए, रुपया चाहिए, बड़ियां कंपनियां, वड्डे मॉल, वड्डे 5 स्टार होटल चाहिए ने। और लीडरशिप चुप है। तुसी दसो कितना कुछ सिखा नाल हो रहा, तुसी किथे देखिया कि बड़ी लीडरशिप ने कोई प्राइम मिनिस्टर के सामने अपना मुद्दा सामने रखा होवे? तुसी कभी देखिया इन्हां सालां दे विच कभी सिख लीडरशिप ने पार्लियामेंट का घेराव किया होवे? कभी तुसी देखिया इन्हां ने बड़े मंच ते खड़े होके अपनी आवाज बुलंद की होवे? तुसी कभी देखा इन्होंने बड़ियां प्रेस कॉन्फ्रेंस करके मीडिया दे विच अपने इशूज सामने लेके आए हो? नहीं, इन्हों कुछ नहीं चाहिए, इन्हों सब ठीक है, सब बहुत बढ़िया हो रहा है, आरएसएस बहुत अच्छा कर रही है, मोदी इनका यार है, दोस्त है। इन्होंने इतिहास नहीं माफ करेगा, हिस्ट्री माफ नहीं करेगी। क्योंकि सिखां दे आ जिहड़ी वारी है ना, हुण पहला आई सी ऑपरेशन ब्लू स्टार के वक्त जी, इंदिरा गांधी के दिमाग यह गल आ गई सी, लोगों ने उन्हें समझाया सीगा, पॉलिटिशियन ने क्या सीगा, हरमंदर साहब से ऑपरेशन करेंगे आप तो आपको हिंदुस्तान का सारा हिंदू, सारे लोग आपको पावर में दोबारा लेकर आएंगे। इंदिरा गांधी इसी भुलेखे दे विच मारी गई जी, इसी भुलेखे दे। असल गल है कि इन्हों समझा दिता गया है कि भाई हुण ते वारी जरी है सिखां दी नहीं है, हुण वारी मुसलमानां दी है। हुण मुसलमान सामने खड़ा करो, हुण पाकिस्तान सामने खड़ा करो, हुण कश्मीर सामने खड़ा करो, हुण प्रभु राम दा मंदिर सामने खड़ा करो, हुण धारा 370 खड़ी करो, हुण देश दे विच एक माहौल बनाओ
एक एनवायरमेंट बनाओ, पूरे घर घर एक गल चली जाए कि देखो मोदी कितना शूरवीर है, पाकिस्तान ਨੂੰ ਸਿੱਧਾ ਕਰ ਰਿਹਾ, कश्मीर ਦੇ ਉਗਰਵਾਦੀਆਂ ਨੂੰ ਸਿੱਧਾ ਕਰ ਰਿਹਾ, ਪ੍ਰਭੂ ਰਾਮ ਦਾ ਮੰਦਿਰ ਬਣਾ ਰਿਹਾ, ਤਾਰਾ 370 ਹਟਾ ਰਿਹਾ। ਤੁਸੀਂ ਹੁਣ ਵੋਟਾਂ ਪਾਓ ਭਰਾਓ, ਮੌਕਾ ਹੈ ਤੁਹਾਡੇ ਕੋਲ। ਇਹ ਇੱਕ ਮਾਹੌਲ ਵੈਲ ਪਲਾਨ ਬਣ ਰਿਹਾ ਔਰ ਆਉਣ ਵਾਲੇ ਜਿਹੜੇ ਮਹੀਨੇ ਨੇ ਉਹ ਮੈਨੂੰ ਕੋਈ ਚੰਗੇ ਨਹੀਂ ਦਿਖਦੇ। ਮੈਨੂੰ ਤੇ ਮੇਰੇ ਮੁਤਾਬਕ ਆਉਣ ਵਾਲਾ ਵਕਤ ਬਹੁਤ ਚੰਗਾ ਨਹੀਂ। ਜੀ ਬੱਬਰ ਸਾਹਿਬ, ਜਿਵੇਂ ਤੁਸੀਂ ਦੱਸ ਰਹੇ ਹੋ ਮਾਹੌਲ ਵੀ ਖਰਾਬ ਹੈਗਾ, ਉੱਦਾਂ ਦੀਆਂ ਖਬਰਾਂ ਵੀ ਸਾਡੇ ਸਾਹਮਣੇ ਨੇ, ਤੇ ਜੇ ਘੱਟ ਗਿਣਤੀਆਂ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਕੋਈ ਕੀ ਕੀਤਾ ਜਾ ਸਕਦਾ ਹੈ? ਜਿਹੜੀ ਲੀਡਰਸ਼ਿਪ ਹੈਗੀ ਹੈ ਉਹਦੇ ਵਿੱਚ ਵੀ ਜਿਹੜੀ ਆਮ ਸਿੱਖ ਸੰਗਤ ਹੋਵੇ ਜਾਂ ਓਵਰਆਲ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਨੇ, ਨਿਰਾਸ਼ਾ ਹੀ ਸਾਡੇ ਪੱਲੇ ਆਉਂਦੀ ਹੈ। ਪਰ ਇੱਕ ਆਸ ਦੇ ਤੌਰ ਤੇ ਇਕੱਠਿਆਂ ਹੋਣ ਦੀ ਜਿਹੜੀ ਗੱਲ ਹੁੰਦੀ ਹੈ ਉਹਦੇ ਤੇ ਅਮਲ ਕੀਤਾ ਜਾ ਸਕਦਾ ਹੈ, ਜਾਂ ਹੋਰ ਇਹਦਾ ਸੋਲੂਸ਼ਨ ਤੁਸੀਂ ਕਿਵੇਂ ਦੇਖਦੇ ਹੋ? देखो, सैकुलर फोर्सेस ਨੂੰ ਸੈਕਰੀਫਾਈਸ ਕਰਨਾ ਪਏਗਾ। ਜੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਐਂਟੀ ਬੀਜੇਪੀ ਫੋਰਸਸ ਨੇ, ਜਿਹੜੀਆਂ ਫੋਰਸਸ ਆਪਣੇ ਆਪ ਨੂੰ ਇਹ ਕਲੇਮ ਕਰਦੀਆਂ ਨੇ ਅਸੀਂ ਡੈਮੋਕ੍ਰੈਟਿਕ ਹਾਂ, ਅਸੀਂ ਸੈਕੂਲਰ ਹਾਂ, ਅਸੀਂ ਸਾਰਿਆਂ ਨੂੰ ਲੈ ਕੇ ਨਾਲ ਚੱਲਣ ਵਾਲੇ ਹਾਂ, ਇਹਨਾਂ ਸਾਰੀਆਂ ਫੋਰਸਸ ਨੂੰ ਇਕੱਠਾ ਹੋਣਾ ਪਏਗਾ ਔਰ ਸੈਕਰੀਫਾਈਸ ਕਰਨਾ ਪਏਗਾ ਔਰ ਕੌਮੇ ਹਟਾਣੀ ਪਏਗੀ ਜੀ। अगर इसके विच RSS ने कोई सीक्रेट ऑपरेशन करके ऑपोजिशन नू इकट्ठा ना होने दिता ते बहुत वड्डा नुकसान होएगा घट गिनतियां दा और देश जिहड़ा है ओहदे विच टकराव वधेगा। अगर असी घट गिनतियां, पिछड़ियां जातां दे लोग सारे, माइनॉरिटी वाले सारे, पिछड़े लोग सारे, दलित सारे, ये सारे एक मुठ इन्हां दी लीडरशिप जब तक नहीं खड़ी होंदी। मैं मिसाल दे तौर ते तुहानू दस्सां, जे यूपी दे विच समाजवादी पार्टी, मुलायम सिंह दी पार्टी, अखिलेश यादव दी पार्टी ते मायावती इकट्ठे हो जान ते बीजेपी किसी भी कीमत ते यूपी जित नहीं सकती। उसे सैक्रीफाइस करना पेगा या मायावती नू या मुलायम सिंह नू। इसी तरह ਜਿਹੜੀਆਂ ਹੋਰ ਸਟੇਟਾਂ ਨੇ ਉਹ ਸਾਰੀਆਂ ਸਟੇਟਾਂ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਅਗਰ ਉਹ ਇਕਜੁੱਟ ਹੋ ਜਾਂਦੀਆਂ ਨੇ, ਮਿਲ ਜਾਂਦੀਆਂ ਨੇ, ਅਗਰ ਉਹ ਸਾਰੇ ਮਿਲ ਕੇ ਇਕਜੁੱਟ ਹੋ ਕੇ ਆਰਐਸਐਸ ਨੂੰ ਬੇਨਕਾਬ ਕਰਦੀਆਂ ਨੇ ਤੇ ਫਿਰ ਤੇ ਗੱਲ ਹੋ ਸਕਦੀ ਹੈ, ਫਿਰ ਤੇ ਪਾਸਾ ਪਲਟਿਆ ਜਾ ਸਕਦਾ ਹੈ। ਤੇ ਜੇ ਸੈਕਰੀਫਾਈਸ ਕਰਨ ਦੀ ਮਨ ਆਪੋਜੀਸ਼ਨ ਲੀਡਰਸ਼ਿਪ ਦੇ ਵਿੱਚ ਉਹ ਗੱਲ ਨਾ ਬਣੀ और ईगो दे विच रहे और वंडे रहे ते मोदी जेड़ा वो मैं तुहानू दसदा 402 नहीं, राजीव गांधी नू ते 402 सीटां मिल गईयां सी। 402 की जगह 500 सीटां भी लै जाए तो वड्डी गल नहीं होगी, क्योंकि जब सारा हिंदू एक हो जाएगा, ऑपोजिशन वंडिया होएगा ते फिर जितना बड़ा मुश्किल है। हाँ, जित सकता है ऑपोजिशन, मोदी और आरएसएस को हराया जा सकता है उस कंडीशन दे विच, जिस कंडीशन दे विच ऑपोजिशन एकजुट होवे और लीडरशिप सैक्रीफाइस करन दा मादा रखदी होवे ते मोदी किसी भी कीमत दे उत्ते दोबारा और आरएसएस किसी भी कीमत दे उत्ते दोबारा पावर च नहीं आ सकते है। जी ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਕਿ ਉਹਨਾਂ ਦਾ ਮੰਨਣਾ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਘੱਟ ਗਿਣਤੀਆਂ ਦੇ ਲਈ ਕਾਫੀ ਖਰਾਬ ਨਜ਼ਰ ਆਉਂਦਾ ਹੈ ਤੇ ਇਕਮੁੱਠਤਾ ਦੇ ਨਾਲ ਹੀ ਇਹਦਾ ਜਿਹੜਾ ਹੱਲ ਹੈਗਾ ਉਹ ਕੱਢਿਆ ਜਾ ਸਕਦਾ ਹੈ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601
37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।